King Charles III will not appear on a redesigned $5 note with an image of the British monarch replaced with a design that honors the culture and history of the first Australians. Other side of $5 banknote will continue to feature Australian Parliament. The Reserve Bank of Australia said in a statement, ਉਹ ਤਾਂ ਇਹ ਵੀ ਕਹਿੰਦੇ ਨੇ ਤੁਸੀਂ ਨੇਟਿਵ ਅਮਰੀਕਨ ਸਾਨੂੰ ਕਿਉਂ ਕਹਿੰਦੇ ਵੀ ਆਰ ਨੇਟਿਵਸ, ਸਾਡਾ ਮੁਲਕ ਹੈ ਅਮਰੀਕਾ ਦਾ, ਤੁਸੀਂ ਆ ਕੇ ਰੱਖਿਆ, ਅਸੀਂ ਇੱਥੇ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਹੈ ਕਿ ਜਿਹੜੇ ਸਿੱਕੇ ਨੇ ਉਹਨਾਂ ਦੇ ਉੱਤੇ ਅਜੇ ਰਹਿਣ ਦਿਓ ਰਾਜੇ ਨੂੰ, ਬਟ $5 ਨੋਟ ਵਿਲ ਸੇ ਮੋਰ ਅਬਾਊਟ ਆਵਰ ਹਿਸਟਰੀ ਐਂਡ ਆਵਰ ਹੈਰੀਟੇਜ ਐਂਡ ਆਵਰ ਕੰਟਰੀ ਐਂਡ ਆਈ ਸੀ ਦੈਟ ਐਜ਼ ਏ ਗੁੱਡ ਥਿੰਗ, ਦ ਟ੍ਰੇਜਰ ਸੈਡ। ਇਹਦੇ ਪਿੱਛੇ ਸਰਕਾਰ ਹੈ ਔਰ ਇਹ ਬਿਲਕੁਲ ਠੀਕ ਫੈਸਲਾ ਨਹੀਂ ਹੈ, ਕਿਉਂਕਿ ਆਈ ਜਸਟ ਥਿੰਕ ਯੂ ਹੈਵ ਗॉट ਟੂ ਸਟੈਂਡ ਅਪ ਐਂਡ a lot more Australians have to be heard. I know the silent majority don't agree with a lot of the woke nonsense that goes on, but we have got to hear more from those people online, and business leaders have to speak up against it as well. व्यूअर्स वेलकम बैक इन प्रोग्राम। सो व्यूअर्स गलबात करन जा रहे हैं कि आस्ट्रेलिया सरकार ने फैसला किया है कि $5 के नोट ते हुण किंग चार्लस की पिक्चर नहीं होगी। ਹੁਣ ਤੱਕ ਇਹਨਾਂ ਨੋਟਾਂ ਤੇ ਕੁਈਨ ਐਲਿਜ਼ਾਬੈਥ ਦੀ ਫੋਟੋ ਸੀ ਜਿਹੜੀ ਕਿ ਕੁਝ ਮਹੀਨੇ ਪਹਿਲਾਂ ਫੌਤ ਹੋ ਗਏ। ਸੋ ਆਸਟ੍ਰੇਲੀਆ ਸਰਕਾਰ ਦਾ ਇਹ ਫੈਸਲਾ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀਆਂ ਭਾਵਨਾਵਾਂ ਦੀ ਕਦਰਦਾਨੀ ਵੀ ਹੈ। ਸੋ ਵੈਸੇ ਵੀ ਬਦਲਦੀ ਦੁਨੀਆ ਵਿੱਚ ਰਾਜੇ ਰਾਣੀਆਂ ਦਾ ਕੋਈ ਕੰਮ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਲਾਈਵ ਚੈਟ ਦੇ ਉੱਤੇ YouTube Facebook ਤੇ ਨੇ। ਕੁਝ ਨੂੰ ਅਸੀਂ ਜਿਵੇਂ ਅਮਰਦੀਪ ਸੰਧੂ ਉਹਨਾਂ ਨੇ ਕਿਹਾ, ਗੁੱਡ ਇੰਡੀਅਨਸ ਡਿਜ਼ਰਵ ਪੀਪਲ ਲਾਈਕ ਅਡਾਨੀ, ਮੋਦੀ ਐਂਡ ਆਲ ਕਰਪਟ ਗਵਰਨਮੈਂਟ। These are the people who didn't raise any voice against injustice to Sikhs. Now this is justice of time ਕਿ ਵੀ ਇਹ ਰੱਬ ਦਾ ਜਸਟਿਸ ਹੈ ਕਿ ਭਾਈ ਤੁਸੀਂ ਜਦੋਂ ਸਿੱਖਾਂ ਦੇ ਨਾਲ ਜਾਂ ਦੂਸਰੀਆਂ ਘੱਟ ਗਿਣਤੀਆਂ ਮੁਸਲਮਾਨਾਂ, ਕਸ਼ਮੀਰੀਆਂ, ਦਲਿਤਾਂ ਦੇ ਜੋ ਜ਼ੁਲਮ ਹੁੰਦੇ ਨੇ ਕੋਈ ਅੱਗੋਂ ਬੋਲਦਾ ਨਹੀਂ ਹੈ। ਇਸੇ ਤਰ੍ਹਾਂ ਸਾਡੇ ਵੀਰ ਜਗਸੀਰ ਸਿੰਘ ਸਿੱਧੂ ਉਹਨਾਂ ਨੇ ਕਿਹਾ ਜੀ ਮੈਂ ਰੋਜ਼ਾਨਾ ਦੀ ਤਰ੍ਹਾਂ ਲਾਈਵ ਸ਼ੋਅ ਨੂੰ WhatsApp ਦੇ ਵਿੱਚ ਸ਼ੇਅਰ ਕਰ ਦਿੱਤਾ ਹੈ। ਔਰ ਇਸ ਦੇ ਨਾਲ ਨਾਲ ਸਾਡੇ ਹੋਰ ਵੀ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਉਹਨਾਂ ਨੇ awesome anchoring by sister ਨੀਲਮ ਕੌਰ for the last so many time long. Thank you so much. 10 ਸਾਲ ਤੋਂ ਡਟੇ ਹੋਏ ਹੋ ਤੁਸੀਂ, ਹੁਣ ਇੰਨੀ ਤਾਂ ਐਡਮੀਰੇਸ਼ਨ ਬਣਦੀ ਹੈ ਜੀ। ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੇ ਜਿਹੜਾ ਹੈ ਉਹ ਹਮੇਸ਼ਾ ਹੀ ਜੁੜਦੇ ਵੀ ਨੇ ਔਰ ਐਡਮਾਇਰ ਵੀ ਕਰਦੇ ਨੇ ਔਰ ਅਸੀਂ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਿਲਕੁਲ। ਵੀਰ ਰਾਜਵਿੰਦਰ ਸਿੰਘ, ਮੋਦੀ ਹੈ ਤਾਂ ਮੁਮਕਿਨ ਹੈ ਔਰ ਸਾਡੇ ਸ਼ਾਇਦ ਤਜਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਵੀ ਤੁਸੀਂ ਕਹਿੰਦੇ ਸੀ ਵੀ ਅਸੀਂ ਖਾਲਿਸਤਾਨ ਠੇਕੇ ਤੇ ਦੇ ਦਿੱਤਾ, ਮੋਦੀ ਨੂੰ ਬਣਾਉਣ ਜਾ ਰਹੇ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਵੀਰ ਤੇਰਾ ਦੀਵਾਨਾ ਤੇਰਾ ਉਹ ਹਮੇਸ਼ਾ ਹੀ ਕੁਛ ਨਾ ਕੁਛ ਖੂਬਸੂਰਤ ਲਿਖਦੇ ਨੇ ਔਰ ਇਹ ਹੁਣ ਜਿਹੜੇ ਨੇ ਕਹਿੰਦੇ ਵੀ ਮੈਂ ਤਾਂ ਪੁਰਾਣਾ ਤੁਹਾਡੇ ਨਾਲ, ਮੈਨੂੰ ਤੁਸੀਂ ਭੁੱਲ ਗਏ ਲੱਗਦਾ। ਨਹੀਂ, ਤੁਹਾਨੂੰ ਤੁਸੀਂ ਸਾਡੇ ਦੀਵਾਨੇ ਹੋ, ਅਸੀਂ ਤੁਹਾਡੇ, ਤੁਸੀਂ ਪੰਥ ਨੂੰ ਪਿਆਰ ਕਰਨ ਵਾਲੇ ਹੋ, ਅਸੀਂ ਤੁਹਾਡੇ ਦੀਵਾਨੇ। ਔਰ ਇਸ ਦੇ ਨਾਲ ਨਾਲ ਯੂਸਫ ਬਿਨ ਤੈਫੀਨ ਉਹਨਾਂ ਨੇ ਕੁੱਤੀ ਚੋਰਾਂ ਨਾਲ ਰਲ ਗਈ ਹੈ। ਇੱਥੇ ਤਾਂ ਸਾਰੇ ਹੀ ਰਲੇ ਹੋਏ ਨੇ, ਹੈ ਹੀ ਚੋਰਾਂ ਦੀ ਮਹਿਫਲ ਹੈ ਔਰ ਸਭ ਦਾ ਸ਼ੁਕਰੀਆ। ਹੁਣ ਗੱਲ ਕਰੀਏ, ਇੱਕ ਜ਼ਮਾਨਾ ਸੀ ਜਦੋਂ ਕਿ ਬੈਡ ਟਾਈਮ ਸਟੋਰੀਜ਼ 'ਚ ਜਦੋਂ ਕੋਈ ਅੱਕ ਜਾਂਦਾ ਸੀ ਤਾਂ ਫਿਰ ਕਹਿੰਦਾ ਸੀ ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਨੋਂ ਮਰ ਗਏ ਖਤਮ ਕਹਾਣੀ ਹੈ। ਸੋ ਸਾਰੀ ਦੁਨੀਆ ਹੀ ਰਾਜਿਆਂ ਰਾਣੀਆਂ ਦੇ ਦੁਆਲੇ ਘੁੰਮਦੀ ਸੀ। ਅਜੇ ਵੀ ਵੈਸੇ ਰਾਜਾ ਰਾਣੀਆਂ ਦੀ ਕਮੀ ਨਹੀਂ ਹੈ। ਬ੍ਰਿਟਨ ਜਿੱਥੇ ਉਹ ਰਿਸ਼ੀ ਸੂਨਕ ਬਿਠਾਇਆ ਹੈ ਔਰ ਬੋਰਿਸ ਜੌਨਸਨ ਦਾ ਭਰਾ ਜਿਹੜਾ ਰਲਿਆ ਹੋਇਆ ਸੀ ਅਡਾਨੀ ਨਾਲ, ਉਹਨੇ ਰਿਜ਼ਾਈਨ ਕੀਤਾ ਹੈ ਆਪਣੀ ਜਿਹੜੀ ਵੀ ਕੰਪਨੀ ਦਾ ਡਾਇਰੈਕਟਰ ਸੀ। ਸੋ ਉਹੀ ਰਾਜਾ, ਹੁਣ ਰਾਣੀ ਤਾਂ ਮਰ ਗਈ 96 ਸਾਲ ਕੀ ਕਿੰਨੀ ਉਮਰ, ਸਤੰਬਰ ਦੇ ਮਹੀਨੇ 'ਚ, ਤੇ ਉਹ ਵਿਚਾਰਾ ਪਹਿਲਾਂ ਹੀ ਬੁੱਢਾ ਹੋਇਆ ਸੀ ਚਾਰਲਸ, ਉਹ ਰਾਜਾ ਬਣਿਆ, ਬੜੀ ਧੂਮ-ਧਾਮ ਨਾਲ ਰਾਣੀ ਨੂੰ ਅੱਗੇ ਤੋਰਿਆ ਤੇ ਰਾਜੇ ਦਾ ਸਿੰਘਾਸਨ ਆਇਆ। ਹੁਣ ਕਿੰਨੇ ਮੁਲਕ ਨੇ ਜਿਨ੍ਹਾਂ ਦੇ ਵਿੱਚ, ਕਿਉਂਕਿ ਬ੍ਰਿਟਨ ਗ੍ਰੇਟ ਬ੍ਰਿਟਿਸ਼ ਅੰਪਾਇਰ ਜਿਨ੍ਹਾਂ ਦੇ ਰਾਜ ਕਦੇ ਸੂਰਜ ਨਹੀਂ ਸੀ ਛੁਪਦਾ, ਕਈਆਂ 'ਚ ਉਹਨਾਂ ਦੇ ਅਜੇ ਵੀ ਕੈਨੇਡਾ, ਇਹ ਵੀ ਬ੍ਰਿਟਿਸ਼ ਤੁਸੀਂ ਕਰੰਸੀ ਦੇਖੋ ਤੇ ਹੁਣ ਇੱਥੇ ਤਾਂ ਕਿੰਗ ਚਾਰਲਸ ਆਏਗਾ, ਅਜੇ ਤਾਂ ਰਾਣੀ ਵਾਲੇ ਨੋਟ ਚੱਲ ਰਹੇ ਨੇ। ਆਸਟ੍ਰੇਲੀਆ
ਜਿਹੜਾ ਉਹਨਾਂ ਦੀ ਇੱਕ ਡੋਮੀਨੀਅਨ ਸਟੇਟ ਜਿੱਥੇ ਹੁਣ ਤੱਕ ਇਹਨਾਂ ਦਾ ਰਿਹਾ, ਹੁਣ ਵੀ ਹੈ, ਇਹਦੇ ਨਾਲ ਇਹ ਤਾਂ ਨਹੀਂ ਹੈ, ਪਰ ਕਿਵੇਂ ਇਹਨਾਂ ਨੇ ਬ੍ਰਿਟਨ ਦੀਆਂ ਜੇਲ੍ਹਾਂ 'ਚੋਂ ਕ੍ਰਿਮੀਨਲਸ ਨੂੰ ਕੱਢ ਕੇ ਭੇਜ ਕੇ ਆਸਟ੍ਰੇਲੀਆ 'ਚ, ਜਿਨ੍ਹਾਂ ਨੂੰ ਹੁਣ ਫਸਟ ਨੇਸ਼ਨ ਕਹਿੰਦੇ ਨੇ, ਪੁਰਾਣਾ ਨਾ ਐਬੋਰੀਜਨਲਸ ਇੱਕ ਜਨਰਲ ਟਰਮ ਹੈ, ਉਹਨਾਂ ਦੇ ਉੱਤੇ ਜ਼ੁਲਮ ਕੀਤੇ। ਔਰ ਅੱਜ ਵੀ ਮੈਨੂੰ ਜਦੋਂ ਆਸਟ੍ਰੇਲੀਅਨ ਵੀਰ ਬਰੀਫ ਕਰਦੇ ਨੇ, ਆਈ ਕਾਂਟ ਬਿਲੀਵ ਕਿ ਅੱਜ ਵੀ ਕਿਸ ਕਿਸਮ ਦੇ ਲਾਅ, ਕਿਸ ਕਿਸਮ ਦੀਆਂ ਉਹਨਾਂ ਨੂੰ ਬਿਮਾਰੀਆਂ ਦੇ ਵਿੱਚ ਧੱਕਿਆ ਹੋਇਆ, ਕਿਸ ਕਿਸਮ ਦਾ ਸਾਰਾ। ਹਾਲਾਂਕਿ ਚਲੋ ਵਿੱਚ ਵਿਚਾਲੇ ਇਹ ਵੀ ਚੱਲ ਰਿਹਾ ਉਹਨਾਂ ਦੇ, ਹੁਣ ਮਈ ਮਹੀਨੇ 'ਚ ਇੱਕ ਰੈਫਰੈਂਡਮ ਹੈ, ਦੂਜਾ ਉਹਨਾਂ ਦੇ ਰਾਈਟਸ ਹੋਣ, ਪਾਰਲੀਮੈਂਟ 'ਚ ਉਹਨਾਂ ਦੇ ਨੁਮਾਇੰਦੇ ਬੈਠੇ ਹੋਣਗੇ, 26-27 2-3 ਸਾਲ ਲੱਗਣਗੇ ਸਾਰਿਆਂ ਨੂੰ ਹੁੰਦੇ ਆ। ਹੁਣ ਜਿਹੜੀਆਂ ਜਿੱਥੇ ਇਹ ਅਸੀਂ ਅਡਾਨੀ ਔਰ ਦੂਜੇ ਲਟੇਰੇ, ਜਿੱਥੇ ਉਹ ਮਾਈਨਿੰਗ ਹੈ, ਕੋਲ ਮਾਈਨਸ ਨੇ, ਜਾਂ ਦੂਜੀ ਡਾਇਮੰਡ ਨਾਲ ਰਿਲੇਟਡ ਕੋਈ ਪਾਰਟ ਜੁੜਦਾ ਹੈ ਜਾਂ ਦੂਜਾ, ਉਹ ਸਾਰੇ ਐਬੋਰੀਜਨਲਸ ਦੇ ਉੱਤੇ ਕਿਵੇਂ ਜ਼ੁਲਮ ਕਰਦੇ ਨੇ, ਕਿਵੇਂ ਉਹਨਾਂ ਦੇ ਹੱਕ ਖੋਏ ਜਾਂਦੇ ਨੇ, ਕਿਵੇਂ ਦੂਜਾ। ਤੇ ਜੇ ਸਾਰੇ ਰੈਫਰੈਂਡਮ ਤੋਂ ਬਾਅਦ ਉਹਨਾਂ ਦਾ 2-3 ਸਾਲ ਬਾਅਦ ਉਹਨਾਂ ਦੀ ਪ੍ਰੈਜ਼ੈਂਸ ਹੋ ਜਾਂਦੀ ਹੈ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ 'ਚ, ਫਿਰ ਉਹਨਾਂ ਦੇ ਇਲਾਕਿਆਂ ਜਿਹੜੀਆਂ ਉਹਨਾਂ ਦੀਆਂ ਰਿਜ਼ਰਵੇਸ਼ਨਸ ਨੇ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾ ਸਕੇਗਾ। ਸੋ ਅਜੇ ਤਾਂ ਇਹਨਾਂ ਅਡਾਨੀਆਂ ਦਾ ਐਮਪਾਇਰ ਉਹ 7 ਕੰਪਨੀਆਂ 'ਚ ਕਿਵੇਂ ਡਿੱਗ ਰਿਹਾ ਹੈ। ਬਹੁਤ ਜਲਦੀ ਆਸਟ੍ਰੇਲੀਆ ਵਾਲਾ ਪਾਰਟ ਵੀ ਜਿਹੜਾ ਉਹਨੂੰ ਭਾਵੇਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਵੀ ਭੇਦ ਖੁੱਲੇਗਾ। ਲੇਕਿਨ ਜਿਹੜੀ ਖਬਰ ਕਰਕੇ ਮੈਨੂੰ ਲੱਗਾ ਵੀ ਹੁਣ ਸਿਆਸਤ ਬਹੁਤ ਡਿਸਕਸ ਹੋ ਰਹੀ ਹੈ, 4 ਚੁਫੇਰੇ ਹੈ ਤਾਂ ਵਿਚਾਰੇ ਤੇ ਤਰਸ ਹੀ ਆਉਂਦਾ ਕਿੰਗ ਚਾਰਲਸ ਤੇ, ਉਹਦਾ ਜਲੂਸ ਅੱਧਾ ਕੁਦਾ ਆਪਣਾ ਮੁੰਡਾ ਕੱਢ ਰਿਹਾ, ਨਾਲ ਮੇਗਨ ਰਲੀ ਹੋਈ ਹੈ, ਕਦੇ ਓਪਰਾ ਵਿਨਫਰੇ ਨਾਲ ਇੰਟਰਵਿਊ ਹੋਇਆ, ਕਦੇ ਹੁਣ ਕਿਤਾਬ ਪਿੱਛੇ ਲਿਖ ਮਾਰੀ, ਉਹ ਵੀ ਉਹਨੇ ਹੈਰੀ ਕਿ ਕੀ ਹੈ ਛੋਟਾ ਜਿਹੜਾ, ਉਹਨੇ ਕਿਹਾ ਜੇ ਮੈਂ ਬਹੁਤਾ ਦੱਸਿਆ ਨਹੀਂ, ਜੇ ਮੈਂ ਦੱਸਿਆ ਤਾਂ ਇਹ ਸ਼ਾਹੀ ਟੱਬਰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੇਗਾ। ਲੇਕਿਨ ਇਸ ਫੈਸਲੇ ਦਾ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਹੁਣ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਚੇਂਜਿੰਗ ਵਰਲਡ ਕੰਟੂਅਰਸ ਦੀ ਗੱਲ ਕਰਦੇ ਹਾਂ, ਬਦਲ ਰਿਹਾ ਜ਼ਮਾਨਾ। ਔਰ ਉਹਨਾਂ ਨੇ ਇਹ ਕਿੰਗ ਚਾਰਲਸ III will not appear on a redesigned $5 note with an image of the British monarch replaced with a design that honors the culture and history of the first Australians. ਹੁਣ ਫਸਟ ਨੇਸ਼ਨ ਨੂੰ ਫਸਟ ਆਸਟ੍ਰੇਲੀਅਨਸ ਕਿਹਾ ਕਿ ਵੀ ਇਹਨਾਂ ਦੀ ਥਾਂ ਤੇ ਇਹ ਜਿਹੜਾ ਉਹਨਾਂ ਦੇ ਨੇ ਨੇਟਿਵ ਐਬੋਰੀਜਨਲਸ, ਫਸਟ ਨੇਸ਼ਨਸ, ਫਸਟ ਆਸਟ੍ਰੇਲੀਅਨਸ, ਉਹਨਾਂ ਦੀ ਕਲਚਰ ਨਾਲ ਸੰਬੰਧਿਤ ਇਮੇਜ ਹੋਏਗਾ। ਉਹ ਤਾਂ ਵਿਚਾਰੇ ਉਹਨਾਂ ਦੇ ਨਾਲ ਜੋ ਹਸ਼ਰ ਜੋ ਇੱਥੇ ਕੀਤਾ ਇਹਨਾਂ ਨੇ ਇੱਥੋਂ ਦੇ ਨੇਟਿਵਸ ਦੇ ਨਾਲ, ਉਹ ਤਾਂ ਇਹ ਵੀ ਕਹਿੰਦੇ ਨੇ ਤੁਸੀਂ ਨੇਟਿਵ ਅਮਰੀਕਨ ਸਾਨੂੰ ਕਿਉਂ ਕਹਿੰਦੇ ਹੋ, ਵੀ ਆਰ ਨੇਟਿਵਸ, ਸਾਡਾ ਮੁਲਕ ਹੈ ਅਮਰੀਕਾ ਦਾ, ਤੁਸੀਂ ਆ ਕੇ ਰੱਖਿਆ, ਅਸੀਂ ਇੱਥੇ ਹਾਂ। ਸੋ ਇਹ ਹੈ the other side of $5 banknote will continue to feature Australian Parliament. The Reserve Bank of Australia said in a statement, ਇਹ ਕਿਉਂਕਿ ਰਿਜ਼ਰਵ ਬੈਂਕ ਦਾ ਹੀ ਫੈਸਲਾ ਹੁੰਦਾ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਹੈ ਕਿ ਜਿਹੜੇ ਸਿੱਕੇ ਨੇ ਉਹਨਾਂ ਦੇ ਉੱਤੇ ਅਜੇ ਰਹਿਣ ਦਿਓ ਰਾਜੇ ਨੂੰ, ਬਟ $5 note will say more about our history and our heritage and our country and I see that as a good thing, the treasurer said. ਉਹਨਾਂ ਦੇ ਬੈਂਕ ਜਿਹੜਾ ਰਿਜ਼ਰਵ ਬੈਂਕ ਹੈ, ਉਹਨਾਂ ਦੇ ਖਜ਼ਾਨਚੀ ਨੇ ਕਿਹਾ ਕਿ ਦੇਖੋ ਅਸੀਂ ਬਥੇਰਾ ਦੁਖੀ ਕਰ ਲਿਆ ਇਹਨਾਂ ਦੇ, ਜਿਹਨਾਂ ਦਾ ਮੁਲਕ ਸੀ, ਹੁਣ ਉਹਨਾਂ ਦੀ ਹਿਸਟਰੀ, ਕਲਚਰ, ਉਹਨੂੰ ਵੀ ਜਿਹੜਾ ਡਿਪਿਕਟ ਕਰਨਾ ਬਣਦਾ ਹੈ। ਔਰ ਜਿਵੇਂ ਇਹਦੇ 'ਚ 96 ਸਾਲ ਦੀ ਉਮਰ 'ਚ ਜਦੋਂ ਰਾਣੀ ਮਰੀ ਹੈ, ਔਰ ਫਿਰ ਇਹ ਹੁਣ ਫੈਸਲਾ ਇਸ ਦੇ ਨਾਲ, ਹਾਲਾਂਕਿ ਜਿਹੜੇ ਉਹਨਾਂ ਦੇ ਦੂਸਰੇ ਨੇ ਅੰਗਰੇਜ਼ ਭਗਤ ਜਾਂ ਵਾਈਟ ਸੁਪਰਾਮੈਸਿਸਟ ਵਾਲੇ ਥਾਟ ਵਾਲਿਆਂ ਨੂੰ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਦੇयर इज नो क्वेश्चन अबाउट इट दिस ਕਿ ਇਹਦੇ ਪਿੱਛੇ ਸਰਕਾਰ ਹੈ ਔਰ ਇਹ ਬਿਲਕੁਲ ਠੀਕ ਫੈਸਲਾ ਨਹੀਂ ਹੈ, ਕਿਉਂਕਿ ਆਈ ਜਸਟ ਥਿੰਕ ਯੂ ਹੈਵ ਗੋਟ ਟੂ ਸਟੈਂਡ ਅਪ and a lot more Australians have to be heard. I know the silent majority don't agree with a lot of the woke nonsense that goes on, but we have got to hear more from those people online and business leaders have to speak up against it as well. ਅੱਜ ਹੀ ਮੈਂ woke ਬਾਰੇ ਕਹਿ ਰਿਹਾ ਸੀ, ਮੈਂ ਕਿਹਾ ਇਹਨੂੰ ਜ਼ਰਾ ਇੱਕ ਨਵੀਂ ਮੂਵਮੈਂਟ ਖੜੀ ਹੋਈ ਹੈ, ਹਾਲਾਂ ਸਬੰਧ ਇਹਨਾਂ ਦਾ ਇੱਥੋਂ ਦੇ ਅਫਰੀਕਨ ਅਮਰੀਕਨਸ ਨਾਲ ਹੈ, ਉਸ ਡਿਸਕ੍ਰਿਮੀਨੇਸ਼ਨ ਚੋਂ ਨਿਕਲੀ, ਫਿਰ ਵਾਈਟ ਬਲੈਕ ਲਾਈਵਸ ਮੈਟਰ ਚੋਂ ਨਿਕਲੀ, ਪਰ ਹੁਣ ਇਹ ਗਲੋਬਲ ਹੈ ਵੋਕ, ਜਿਹਦੇ ਥੱਲੇ ਇਹ ਜਿਹੜਾ ਸਾਰਾ ਪਾਰਟ ਹੈ, ਭਾਈ ਜਿਹੜੇ ਦਬੇ ਹੋਏ ਨੇ, ਦੂਜੇ ਨੇ, ਉਹਨਾਂ ਦੇ ਲਈ ਆਵਾਜ਼ ਬਣਨਾ, ਸਾਰੇ ਦੇ ਕਮ ਟੂਗੈਦਰ ਐਂਡ ਉਹਨਾਂ ਦਾ ਇੱਕ ਆਪਣਾ ਪਾਰਟ ਹੈ। ਸੋ ਇਹ ਜਿਹੜਾ ਇਹਨੂੰ ਤਕਲੀਫ ਹੋਈ ਹੈ ਕਿ ਵੀ ਇਹ ਕਿਉਂ ਆ ਰਹੀ ਹੈ, ਉਹਨਾਂ ਦੀ ਫਸਟ ਆਸਟ੍ਰੇਲੀਅਨਸ ਦੀ ਪਿਕਚਰ ਰਾਜੇ ਦੀ ਥਾਂ ਤੇ $5 ਦੇ ਕਰੰਸੀ ਨੋਟਾਂ ਤੇ, ਉਹ ਇਹਨੂੰ ਇਹ ਵੋਕ ਨੌਨਸੈਂਸ ਕਿਹਾ ਉਹਨਾਂ ਨੂੰ। ਸੋ ਜਿਹੜੇ ਸਾਡੇ ਹਿਸਟਰੀ ਦੇ
ਜਾਂ ਅਦਰਵਾਈਜ਼ ਜਿਹੜੇ ਇੰਟਰਸਟ ਰੱਖਦੇ ਨੇ ਸਿਆਸਤ 'ਚ ਉਹ ਜ਼ਰੂਰ ਦੇਖਣ ਕਿ ਉਹ ਕੀ ਹੈ। ਔਰ ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਨੇ ਵੈਲਕਮ ਕੀਤਾ ਹੈ ਕਿ ਦੇਅਰ ਵੋਂਟ ਬੀ ਏ ਫੋਰਨ ਮੋਨਾਰਕ ਔਨ ਦਾ ਨੋਟ, with chairman Craig Foster in a statement calling it an important symbolic step ਕਿ ਵੀ ਇਹ ਤੋਂ ਅਸੀਂ ਆਜ਼ਾਦ ਹੋਏ ਹਾਂ। ਸੋ ਮੈਂ ਘੜੀ ਵੱਲ ਦੇਖ ਰਿਹਾ, ਸੋ ਇਹ ਖਬਰ ਭਾਵੇਂ ਕੋਈ ਬਹੁਤ ਵੱਡੀ ਖਬਰ ਨਹੀਂ ਸੀ, ਪਰ ਮੈਨੂੰ ਇਹ ਲੱਗਦਾ ਵੀ ਜਿੱਥੇ ਜਿੱਥੇ ਇਹਨਾਂ ਦਾ ਸੂਰਜ ਅਸਤ, ਹੁਣ ਜਿਵੇਂ IMF ਨੇ ਕਿਹਾ ਵੀ ਆਉਣ ਵਾਲੇ ਪੀਰੀਅਡ 'ਚ ਇਸ ਕਮਿੰਗ ਈਅਰ ਸਭ ਤੋਂ ਜ਼ਿਆਦਾ ਜਿਹੜੀ ਇਕੋਨਮੀ ਦੁਨੀਆ 'ਚ ਹਰਟ ਹੋਏਗੀ ਵੱਡੀਆਂ 5-6 ਇਕੋਨਮੀ 'ਚ, ਉਹ ਬ੍ਰਿਟਨ ਦੀ ਹੈ। ਸੋ ਕਿੱਥੇ ਇਹਨਾਂ ਨੇ ਕੀ ਜਾ ਕੇ ਜ਼ੁਲਮ ਕੀਤੇ ਹੋਏ ਨੇ, ਕਿਉਂਕਿ ਜਦੋਂ ਹੁੰਦਾ ਇਹ ਆ ਵੀ ਤੁਸੀਂ ਕਿਸੇ ਦੀ ਤਕਲੀਫ ਬਿਆਨ ਦਿਓ ਤਾਂ ਤੁਹਾਡੇ ਆਪਣੇ ਜਿਹੜੇ ਤੁਹਾਨੂੰ ਸੱਟਾਂ ਨੇ ਉਹ ਦੁਖਣ ਲੱਗ ਜਾਂਦੀਆਂ। ਮੈਂ ਕੱਲ੍ਹ ਹੀ ਸੋਚ ਰਿਹਾ ਸੀ, ਮੈਂ ਵਾਕ ਕਰ ਰਿਹਾ ਸੀ ਤੇ ਮੇਰੇ ਮਨ 'ਚ ਆਇਆ, ਮੈਂ ਕਿਹਾ ਵੀ ਪਾਸਪੋਰਟ ਕਿਹਦੇ ਪਾਸਪੋਰਟ ਦੀ ਕੀ, ਜਦੋਂ ਦਲੀਪ ਸਿੰਘ ਨੂੰ ਉਹਦੀ ਮਾਂ ਤੋਂ ਅੱਡ ਕੀਤਾ, ਰਾਜ ਤਾਂ ਖਾਦਾ ਹੀ ਖਾਦਾ, ਉਹਨੂੰ ਕਿਹੜੇ ਪਾਸਪੋਰਟ ਤੇ ਇੰਗਲੈਂਡ ਲਾ ਕੇ ਆਏ ਸੀ, ਕਿਹੜੇ ਆਰਡਰ ਦੇ ਥੱਲੇ? ਜਲਾਵਤਨ ਤੁਸੀਂ ਦੂਰ ਕਰ ਦਿਓ, ਆਪਣੇ ਲੋਕਾਂ ਤੋਂ ਦੂਰ ਕਰ ਦਿਓ, ਮਾਂ ਮਰ ਗਈ ਹੈ, ਉਹਨੂੰ ਤੁਸੀਂ ਆਪਣੀ ਧਰਤੀ ਤੇ ਜਾ ਕੇ ਜਿਹੜਾ ਉਹਦਾ ਸੰਸਕਾਰ ਨਹੀਂ ਕਰ ਸਕਦੇ, ਤੁਸੀਂ ਆਪਣੀ ਧਰਤੀ ਤੇ ਆ ਨਹੀਂ ਸਕਦੇ। ਇਹ ਕੋਈ ਛੋਟੇ ਜ਼ੁਲਮ ਨਹੀਂ ਨੇ, ਇਕੱਲਾ ਜੇ ਜੋ ਉਹਨਾਂ ਨੇ ਉੱਥੇ 200 ਸਾਲ ਇੰਡੀਆ 'ਚ 98 ਸਾਲ ਪੰਜਾਬ 'ਚ ਕੀਤਾ ਜਾਂ ਦੂਜਾ, ਉਹ ਤਾਂ, ਔਰ ਇਹ ਕਹਾਣੀ ਇੱਕ ਥਾਂ ਦੀ ਨਹੀਂ ਹੈ ਇਹਨਾਂ ਦਾ। ਤੁਸੀਂ ਜਿੱਥੇ ਜਿੱਥੇ ਗਲੋਬਲੀ ਇਹਨਾਂ ਨੇ ਕੋਲੋਨਾਈਜ਼ ਕੀਤਾ, ਇਹ ਤਾਂ ਜਿਹੜੇ ਨੇ ਵਰਸਟ ਵਾਰ ਕ੍ਰਿਮੀਨਲਸ ਨੇ ਫॉर ਡੈਕੇਡਸ, ਨਾਟ ਫॉर ਡੈਕੇਡਸ, ਫॉर ਸੈਂਚੁਰੀਜ਼। ਸੋ ਮੈਨੂੰ ਇਹ ਲੱਗਾ ਵੀ ਚਲੋ ਇਹ ਸਿੰਬੋਲਿਕ ਹੀ ਹੈ ਘੱਟੋ ਘੱਟ, ਲੇਕਿਨ ਇਹ ਫਿਰ ਵੀ ਖਬਰ ਬਣਦੀ ਹੈ ਕਿ ਭਾਈ ਹੁਣ ਨਹੀਂ ਰਹੇ ਰਾਜੇ ਰਾਣੇ। ਸੋ ਇਹਨਾਂ ਦਾ ਵੈਸੇ ਰੂਹਾਨੀਅਤ ਦੀ ਦੁਨੀਆ 'ਚ ਤਾਂ ਇਹੀ ਹੈ ਕਿ ਇਸ ਦੁਨੀਆ ਤੋਂ ਜੋ ਆਇਆ ਉਹਨੇ ਜਾਣਾ, ਨਾ ਕੋਈ ਰਹਿ ਸੀ ਰਾਜਾ ਰਾਣਾ। ਲੇਕਿਨ ਇਹ ਘੱਟੋ ਘੱਟ ਆਸਟ੍ਰੇਲੀਆ ਵਾਲਿਆਂ ਨੇ ਚੰਗਾ ਫੈਸਲਾ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।